ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਕਿਸ ਤਰ੍ਹਾਂ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਫੌਜ ਦੇ ਪੁਲਿਸ ਦੇ ਜਵਾਨਾਂ ਵੱਲੋਂ ਇਜ਼ਰਾਈਲ ਦੇ ਵਿੱਚ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਔਰ ਇਜ਼ਰਾਈਲ ਦੇ ਕੁਝ ਸ਼ਹਿਰੀਆਂ ਵੱਲੋਂ ਇਸ ਵਿਰੁੱਧ ਜੋ ਪਟੀਸ਼ਨ ਹੈ ਉਹ ਕੀਤੀ ਗਈ ਹੈ ਕਿਉਂਕਿ ਉਹਨਾਂ ਅਨੁਸਾਰ ਇਹ ਫੌਜੀ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦੇ ਘਾਣ ਲਈ ਜ਼ਿੰਮੇਵਾਰ ਹਨ। ਸੋ ਇਸ ਦੇ ਨਾਲ ਹੀ ਆਪਾਂ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? देखो इजराइल ਵੱਲੋਂ ਭਾਰਤ ਨੂੰ ਟ੍ਰੇਨਿੰਗ ਉਹਨਾਂ ਦੇ ਸੁਰੱਖਿਆ ਦਸਤਿਆਂ ਨੂੰ ਇਹ ਕਹਾਣੀ ਤਾਂ ਪੁਰਾਣੀ ਹੈ। ਪੰਜਾਬ ਦੇ ਵਿੱਚ ਵੀ ਪੰਜਾਬ ਪੁਲਿਸ ਨੇ ਜਿਹੜੇ ਟਾਰਚਰ ਦੇ ਤੌਰ ਤਰੀਕੇ ਅਪਣਾਏ ਜਾਂ ਜਿਵੇਂ ਨੌਜਵਾਨ ਗਾਇਬ ਕੀਤੇ ਉਦੋਂ ਵੀ ਇਹ ਨੋਨ ਸੀ ਕਿ ਮੋਸਾਦ ਦੀ ਦੇਖ ਰੇਖ ਦੇ ਥੱਲੇ ਜਿਹੜਾ ਹੈ ਇਹਨਾਂ ਨੂੰ ਟ੍ਰੇਨਡ ਕੀਤਾ ਗਿਆ। ਲੇਕਿਨ 2014 ਦੇ ਵਿੱਚ ਜਦੋਂ ਮੋਦੀ ਨੇ खुल के इजराइल ਦੇ ਨਾਲ ਸੰਬੰਧ ਜੋੜੇ ਨੈਤਨਯਾਹੂ ਆਇਆ ਇਹ ਵੀ ਗਿਆ ਉਦੋਂ ਉਹਨਾਂ ਨੇ ਇੱਕ ਐਗਰੀਮੈਂਟ ਜਿਹੜਾ ਕੀਤਾ ਅਕਤੂਬਰ 1 2014 ਨੂੰ ਕਿ ਜੀ ਜਿਹੜੀ ਇਹਨਾਂ ਦੇ ਪੁਲਿਸ ਆਫੀਸਰਸ ਨੇ ਉਹ ਰੈਗੂਲਰ ਟ੍ਰੇਨਿੰਗ ਉੱਥੋਂ ਲੈਣਗੇ ਔਰ ਹੁਣ ਉਹਨਾਂ ਦੇ ਕਈ ਬੈਚ ਆ ਜਾ ਰਹੇ ਨੇ। ਲੇਕਿਨ ਮੈਂ ਜਦੋਂ ਕਈ ਵਾਰੀ ਤੁਸੀਂ ਕੁਝ ਪੋਜ਼ਿਟਿਵ ਵੀ ਦੇਖਦੇ ਹੋ ਕਿ ਇੱਕ ਪਾਸੇ ਇਜ਼ਰਾਈਲ ਦੀ ਹਕੂਮਤ ਤਾਂ ਅੱਖਾਂ ਬੰਦ ਕਰਕੇ ਉਹ ਤਾਂ ਪੈਸੇ ਬਣਾਉਂਦੇ ਨੇ और उन्होंने सूट करता है। लेकिन एक पॉजिटिव खबर है कि लगभग 40 के करीब ਜਿਹੜੇ ਇਜ਼ਰਾਈਲ ਦੇ ਸਿਟੀਜ਼ਨ ਨੇ ਇਜ਼ਰਾਈਲੀ ਸ਼ਹਿਰੀ ਨੇ ਉਹਨਾਂ ਨੇ ਇਜ਼ਰਾਈਲ ਦੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਕੀਤੀ ਹੈ ਕਿ ਜਿਹੜੇ ਇੱਥੇ ਇੰਡੀਅਨ ਆਫੀਸਰ ਆ ਰਹੇ ਨੇ ਕਿਉਂਕਿ ਫੋਰਨ ਮਿਨਿਸਟਰੀ ਨੇ ਨਾ ਕਰ ਦਿੱਤਾ ਹੈ ਕਿ ਉਹਨਾਂ ਦੀ ਪ੍ਰੀ ਸਕਰੀਨਿੰਗ ਨਹੀਂ ਹੋਏਗੀ। ਇਹ ਉਹ ਲੋਕ ਨੇ ਜਿਨ੍ਹਾਂ ਨੇ ਕਸ਼ਮੀਰ ਦੇ ਵਿੱਚ ਹਿਊਮਨ ਰਾਈਟਸ ਵਾਇਲੇਸ਼ਨਸ ਕੀਤੀਆਂ ਜਿਹੜੀਆਂ ਨੇ ਔਰ ਉਹਨਾਂ ਵਾਇਲੇਸ਼ਨਸ ਦੇ ਵਿੱਚ ਕਾਫੀ ਸੀਰੀਅਸ ਕ੍ਰਾਈਮ ਦੇ ਵਿੱਚ ਇਨਵੋਲਵ ਹੋ ਸਕਦੇ ਨੇ। ਪੁਲਿਸ ਆਫੀਸਰਸ ਹੂ ਅਲੈਜਡਲੀ ਬਲਾਈਂਡ ਮਰਡਰ ਰੇਪ ਟਾਰਚਰ ਐਂਡ ਫੋਰਸਿਬਲੀ ਡਿਸਅਪੀਅਰ ਸਿਵਿਲੀਅਨਸ ਇਨ ਕਸ਼ਮੀਰ। ਉਹਨਾਂ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਵੀ ਇਹਨਾਂ ਦੀ ਟ੍ਰੇਨਿੰਗ ਬੰਦ ਕਰੋ ਔਰ ਖਬਰ ਹੈ ਇਨ ਇਜ਼ਰਾਈਲ ਇਹ ਡਿਮਾਂਡ that Indian police coming for training be screened for Kashmir abuses। और उन्होंने क्योंकि इजरायली गवर्नमेंट ने ना कर दी वो सुप्रीम कोर्ट च गए ने और उन्होंने कहा कि भी ये जी है इंटरनल सिक्योरिटी के ना थले इन्हों ट्रेंड कर रहे हैं और ये एक माड़ी गल है। इन्हों इंडिया अपने आप को डेमोक्रेसी कहता है सो इन्हों जड़ा इन्हों ते रोक लाई जाए। और इजरायली सिटीजन पटिशन आर्ग्यूज that fact that India is the biggest democracy in the world and an extremely important economic and political partner of the state of Israel and Western countries cannot legally and morally justify the provision of assistance to specific Indian police officers that are involved and responsible for grave crimes under international law in Kashmir by way of their training by the police in Israel। सो मैं समझदा है भी ये इजरायली सिटीजन चंगे ने इन स्पाइट ऑफ कि भी उत्थे दी हुकूमत दी की नीति है ये गल्लां इन्हां दी OIC जां दूसरियां मुस्लिम कंट्रीज उन्हां दे भी मूंह तो नहीं निकलदा है कि भाई वो तो इजराइल नूं UAE ने रैकगनाइज कीता है दूसरे ढीक रहे ने उहदा थोड़े जिहा लोकां दा आम मुसलमानां दा विरोध होया पिछे हट गए। लेकिन ये रिमार्केबल है कि इजराइल दे सिटीजनस इस नूं चैलेंज कर रहे हैं और नाल दी नाल असीं देख रहे हैं कश्मीर के हवाले नाल कि किवें भारतीय एजेंसियां हुण क्योंकि एक बिलीव किया जाता है कि जे ये लड़ाई वाला पार्ट छिड़िया तो कश्मीर दे विच पहली इंटरवेंशन चाइना की होएगी वो फिजिकली जिवें उन्हां दे इस्लामाबाद बेस्ड डिप्लोमैट ने कहा सी। हुण ये कर रहे हैं कि कश्मीर दे विच एंटाई चाइना प्रोटेस्ट करवा रहे हैं और उन्होंने लगता भी ये दसन दे लई कि चाइना के विरुद्ध ने पर हुण उन्होंने पता है भी इन्हां दे स्टेज ने नाल ही खबर लवाई हुई है एंटाई चाइना प्रोटेस्ट एक्टिविटीज़ इन जम्मू एंड कश्मीर मे कम अंडर हिजबुल अटैक इंटेलिजेंस एजेंसीज। द इंटेलिजेंस इनपुट suggest that ISI had asked the Hizbul Mujahideen leadership to target एंटाई चाइना प्रोटेस्ट इन जम्मू। ਹੁਣ ਇਹਨਾਂ ਨੇ ਆਪਣੇ ਉਹ ਟੁੱਚੇ ਖੜੇ ਕੀਤੇ ਹੋਏ ਨੇ ਉਹਨਾਂ ਤੋਂ ਪ੍ਰੋਟੈਸਟ ਕਰਵਾ ਰਹੇ ਨੇ ਚੀਨ ਦੇ ਖਿਲਾਫ। ਹੁਣ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਵੀ ਕਸ਼ਮੀਰੀਆਂ ਨੇ ਧੁਰ ਲੈਣਾ ਅੱਗੇ ਲਾ ਲੈਣਾ ਨਾਲ ਦੀ ਨਾਲ ਕਹਿ ਰਹੇ ਨੇ ਜੀ ਆਲਰੇਡੀ ISI ਨੇ ਹਿਜ਼ਬੁਲ ਮੁਜਾਹਿਦੀਨ ਨੂੰ ਕਹਿ ਦਿੱਤਾ ਹੈ ਕਿ ਵੀ ਇਹ ਜਿਹੜਾ ਇਹਨਾਂ ਦੇ ਉੱਤੇ ਅਟੈਕ ਕਰੋ। ਸੋ ਇਹ ਹੈ ਕਿ ਵੀ ਚੋਰ ਦੀ ਦਾੜੀ 'ਚ ਤਿਨਕਾ ਹੀ ਨਹੀਂ ਹੈ ਉਹ ਇਸ ਸਾਰੇ ਤੋਂ ਨੇ ਔਰ ਹਾਲਾਤ ਕਸ਼ਮੀਰ 'ਚ ਇਹ ਨੇ। ਅਸੀਂ ਉਮਰ ਅਬਦੁੱਲਾ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਜੀ ਉਹ ਕਹਿੰਦਾ ਨਹੀਂ ਮੈਂ ਤਾਂ ਨਹੀਂ ਕਹਿਣਾ ਮੋਦੀ ਨੂੰ कि आर्टिकल 370 लोगों ने ऐसी फिटलानत पाई होनी है। टफ फॉर मी टू जस्टिफाई
ਵਾਈ ਕਸ਼ਮੀਰ ਮਸਟ ਬੀ ਅ ਪਾਰਟ ਆਫ ਇੰਡੀਆ ਸੇਜ਼ ਉਮਰ ਅਬਦੁੱਲਾ। ਉਹ ਕਹਿੰਦਾ ਜੀ ਮੈਂ ਹੁਣ ਕੀ ਦੱਸਾਂ ਲੋਕਾਂ ਨੂੰ ਕਿ ਕਿਉਂ ਜਿਹੜਾ ਹੈ ਉਹ ਜੰਮੂ ਕਸ਼ਮੀਰ ਭਾਰਤ ਦੇ ਵਿੱਚ ਰਹਿਣਾ ਚਾਹੀਦਾ ਹੈ। ਔਰ ਬਾਕੀ ਵੀ ਕਸ਼ਮੀਰ ਨਾਲ ਰਿਲੇਟਡ ਨੇ। ਹਾਊ ਪੋਲੀਟੀਕਲ ਚੇਂਜ ਇਜ਼ ਪੁਸ਼ਿੰਗ ਅਪ ਦਾ ਪ੍ਰਾਈਸ ਆਫ ਸੈਂਡ ਇਨ ਜੰਮੂ ਐਂਡ ਕਸ਼ਮੀਰ। ਰੇਤਾ ਬਜਰੀ ਉਹ ਸਾਰੇ ਲਿਆ ਕੇ ਔਰ ਲੱਗੇ ਨੇ ਪੈਸੇ ਬਣਾਉਣ। ਮੇਰਾ ਖਿਆਲ ਹੈ ਵੀ ਅਸੀਂ ਗੁਰਬਾਣੀ ਵਿਚਾਰ ਵੱਲ ਜਾਣ ਤੋਂ ਪਹਿਲਾਂ ਥੋੜੇ ਮੈਸੇजेस ਜੇ ਤੁਸੀਂ ਦੇਖ ਲਓ। ਸਾਡੇ ਕੋਲ ਬਹੁਤ ਸਾਰੇ ਮੈਸੇਜ ਨੇ YouTube ਦੇ ਉੱਪਰ ਲਾਈਵ ਐਂਡ Facebook ਤੇ। ਸਾਨੂੰ ਬਹੁਤ ਸਾਰੇ ਦਰਸ਼ਕਾਂ ਨੇ ਸਾਨੂੰ ਖਾਲਸਾ ਜ਼ਿੰਦਾਬਾਦ ਵੀ ਭੇਜਿਆ ਹੈ, ਉਹਨਾਂ ਨੇ ਕਿਹਾ ਹੈ, ਔਰ ਨਾਲ ਹੀ ਸਾਨੂੰ ਫਤਿਹ ਵੀ ਭੇਜੀ ਹੈ, ਔਰ ਨਾਲ ਸਾਨੂੰ ਸਲਾਮ ਵੀ ਭੇਜੀ ਹੈ, ਔਰ ਸਾਡੀ ਚੜ੍ਹਦੀ ਕਲਾ ਲਈ ਵੀ ਅਰਦਾਸ ਵਾਲੇ ਮੈਸੇਜ ਭੇਜੇ ਨੇ। ਸੋ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਮੈਂ ਕੁਝ ਮੈਸੇਜ ਪੜ੍ਹਨਾ ਚਾਹਾਂਗੀ, ਸ਼ੇਅਰ ਕਰਨਾ ਚਾਹਾਂਗੀ ਆਪਣੇ ਦਰਸ਼ਕਾਂ ਦੇ। ਸੋ ਸਾਡੇ ਕੋਲ ਮੈਸੇਜ ਆ ਗਿਆ ਹੈ ਕਿ ਕਹਿੰਦੇ ਨੇ ਹਰਜੀਤ ਸਿੰਘ ਸੰਧੂ ਜੀ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਉਹਨਾਂ ਨੇ ਲਿਖਿਆ ਖਾਲਸਾ ਜ਼ਿੰਦਾਬਾਦ, TV 84 ਜ਼ਿੰਦਾਬਾਦ ਡਾਕਟਰ ਸਾਹਿਬ ਅਤੇ ਆਪ ਜੀ ਦੀ ਟੀਮ ਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਰਨਾਂ ਵਿੱਚ ਰੱਖੇ। ਸੋ ਨਾਈਸ, ਸ਼ੁਕਰੀਆ ਅਰਦਾਸ ਲਈ ਜੀ। ਸੋ ਸਾਡੇ ਕੋਲ ਮੈਸੇਜ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹੜਾ ਮੈਸੇਜ ਸ਼ੇਅਰ ਕਰਾਂ, ਸਾਰੇ ਇੰਨੇ ਵਧੀਆ ਨੇ। ਸੋ ਸਾਡੇ ਕੋਲ ਸੰਧੂ ਸਿੰਘ ਨਹੀਂ ਸ਼ੁਭਮ ਸਿੰਘ ਜੀ ਲਿਖਦੇ ਨੇ ਆਜ਼ਾਦੀ ਹੀ ਹੱਲ ਹੈ, ਸਿੱਖ ਕਮਿਊਨਿਟੀ ਦਾ ਬਾਬਾ ਜੀ ਵੋਟ ਰਜਿਸਟਰ ਕਰਾਓ ਵੀਰੋ, ਪੰਜਾਬ ਆਜ਼ਾਦ ਕਰਾਓ ਵੀਰੋ, ਜਾਗੋ ਵੀਰੋ ਜਾਗੋ, ਵੋਟ ਰਜਿਸਟਰ ਕਰਾਓ ਵੀਰੋ। ਸੋ ਨਾਈਸ। ਸੋ ਮੇਰੇ ਕੋਲ ਹੋਰ ਵੀ ਮੈਸੇਜ ਨੇ ਜੀ, 1 ਮਿੰਟ ਮੈਂ ਕੱਢੇ ਵੀ ਸੀ, ਮੈਂ ਕਿਹਾ ਇਹਨਾਂ ਚੋਂ ਜਿਹੜੇ ਵਧੀਆ ਵਾਲੇ ਮੈਸੇਜ ਨੇ ਉਹ ਕਰਦੇ ਆਪਾਂ। ਸੋ ਸਾਡੇ ਕੋਲ ਬਲਰਾਜ ਚਾਲ ਜੀ ਲਿਖਦੇ ਨੇ ਡਾਕਟਰ ਸਾਹਿਬ ਜੀ ਐਂਡ ਬੇਟੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਫ ਵੀ ਵਾਂਟ ਟੂ ਵਿਨ ਦ ਵਾਰ ਅਗੇਂਸਟ ਹਿੰਦੂਇਜ਼ਮ and ਲਿਖਿਆ termites, we have to put a cap on Hindu Taviz revenue sources, thanks। ਟਰਮਾਈਟ ਸਿਉਂਕ, ਜਿਹੜੀ ਸਿਉਂਕ ਵਾਂਗ ਨੇ, ਔਰ ਇਹਨਾਂ ਤੋਂ ਸੌਦੇ ਖਰੀਦਣੇ ਬੰਦ ਕਰੋ, ਇਹਨਾਂ ਨੂੰ ਮਤ ਫਾਈਨੈਂਸ ਕਰੋ ਕਿਸੇ ਵੀ ਤਰੀਕੇ ਨਾਲ। ਜੋ ਸਾਡੇ ਜੁਐਲਰੀ ਖਰੀਦਣ ਇਹਨਾਂ ਦੇ ਤੁਰੇ ਹੁੰਦੇ ਨੇ, ਬਾਕੀ ਸੌਦੇ ਤੁਰੇ ਹੁੰਦੇ ਨੇ ਲੈਣ। ਤੁਸੀਂ ਦੂਸਰਿਆਂ ਕੋਲ ਜਾਓ, ਗੋਰਿਆਂ ਕੋਲ ਜਾਓ, ਪਾਕਿਸਤਾਨੀ ਨੇ, ਬੰਗਲਾਦੇਸ਼ੀ ਨੇ, ਆਪਣੇ ਨੇ। ਸੋ ਇਹੀ ਇੱਕ ਤਰੀਕਾ, ਨਹੀਂ ਤਾਂ ਤੁਹਾਡੇ ਹੀ ਪੈਸੇ ਜਿਹੜੇ ਨੇ ਇੱਥੋਂ ਇਹ ਭੇਜਦੇ ਨੇ ਉਹਨਾਂ ਨੂੰ ਸ਼ਿਵ ਸੈਨਾ ਦੂਜਿਆਂ ਨੂੰ, ਤੇ ਸਾਡੇ ਹੀ ਭੈਣ ਭਰਾ ਉੱਥੇ ਉਹ ਮੁਸਲਮਾਨ ਹੋਣ, ਸਿੱਖ ਹੋਣ, ਦਲਿਤ ਹੋਣ, ਉਹ ਇਹਨਾਂ ਦੀ ਵਾਇਲੈਂਸ ਦਾ ਸ਼ਿਕਾਰ ਹੁੰਦੇ ਨੇ। ਸੋ ਹਰਜੀਤ ਸਿੰਘ ਸੰਧੂ ਜੀ ਲਿਖਦੇ ਹਨ ਡਾਕਟਰ ਸਾਹਿਬ ਇਹ ਦੁਸ਼ਮਣ ਹੈ ਜਿਸ ਨੂੰ ਅਸੀਂ 5 ਸਦੀਆਂ ਦਾ ਵੈਰੀ ਕਰ ਕਹਿੰਦੇ ਹਾਂ, ਤੁਸੀਂ ਇਸ ਨੂੰ ਖੁੱਲ ਕੇ ਖਾਲਸਾ ਲਲਕਾਰ ਵਾਲਾ ਵੰਗਾਰੇ ਹੋ। ਬਹੁਤ ਵਧੀਆ ਤਰੀਕੇ ਨਾਲ ਜਰਮਨੀ ਵਿੱਚ ਸਿੰਘਾਂ ਨੇ ਚੈਲੰਜ ਕੀਤਾ, ਇਹੋ ਸਿੱਖ ਦਾ ਅਸਲ ਰੂਪ ਹੈ। ਅਸੀਂ ਵੀ ਵਧਾਈ ਦਿੰਦੇ ਆਪਣੇ ਵੀਰਾਂ ਨੂੰ, ਕਿਉਂਕਿ ਜਰਮਨ ਵਾਲਿਆਂ ਨੇ ਰਾਹ ਦਸੇਰਾ ਕੀਤਾ। ਪਹਿਲਾਂ ਵੀ ਆਸਟ੍ਰੇਲੀਆ ਦੇ ਵਿੱਚ ਵੀ ਇਹ ਵੰਗਾਰਿਆ ਗਿਆ ਸੀ, ਉੱਥੋਂ ਭੱਜੇ ਸੀ। ਔਰ ਤੁਸੀਂ ਦੇਖ ਸਕਦੇ ਹੋ ਵੀ ਕਿਸ ਡਿਪਲੋਮੈਟਿਕ ਅੰਦਾਜ਼ ਦੇ ਵਿੱਚ ਉਹ ਹੱਥ ਜੋੜ ਕੇ, ਔਰ ਹੱਥ 'ਚ ਕੜਾ ਵੀ ਹੈ, ਔਰ ਜਿਹੜਾ ਉਹ ਗੁਰਬਾਣੀ ਸੁਣਾ ਰਿਹਾ ਇਹ ਦੱਸਣ ਲਈ ਕਿ ਮੈਂ ਵੀ ਸਿੱਖ ਹੀ ਹਾਂ ਜੀ, ਇਹਨਾਂ ਤੋਂ ਖਬਰਦਾਰ ਹੋਣ। ਬਿਲਕੁਲ, ਸੀਕਿੰਗ ਟਰੂਥ ਜੀ ਸਾਨੂੰ ਕਹਿੰਦੇ ਕਿ ਡਾਕਟਰ ਸਾਹਿਬ ਸਲਾਮ ਐਂਡ ਸਤਿ ਸ਼੍ਰੀ ਅਕਾਲ। ਸੀਇੰਗ ਲਾਈਵ ਔਨ YouTube is like a beautiful sunshine in the morning। ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ। ਸੋ ਤੁਸੀਂ ਸੱਚ ਦੇ ਢੁੰਡਾਓ, ਅਸੀਂ ਵੀ ਸੱਚ ਦੇ ਹੀ ਤਾਲਿਬੇ ਇਲਮ ਹੈ ਇਸ ਰਸਤੇ ਦੇ। ਜੀ GS ਜੀ ਲਿਖਦੇ ਨੇ ਕਿ ਸਿੱਖ ਡਾਇਸਪੋਰਾ ਨੂੰ ਇੰਡੀਅਨ ਏਜੰਸੀ ਰਾ ਐਂਡ RSS ਤੋਂ ਅਲਰਟ ਰਹਿਣਾ ਚਾਹੀਦਾ ਹੈ। ਜੀ ਜੀ ਜੀ, ਨਹੀਂ ਬਿਲਕੁਲ, ਸਾਨੂੰ ਆਪਣੇ ਐਂਟੀਨੇ ਅਪ ਕਰਕੇ ਇਹਨਾਂ ਨੂੰ ਵੰਗਾਰਨਾ ਚਾਹੀਦਾ ਜੀ। ਹਾਲਾਂ ਉਸ ਜਰਮਨ ਦੀ ਘਟਨਾ ਦੇ ਕਈਆਂ ਨੇ ਕਿਹਾ ਕਿ ਵੀ ਇਹਨਾਂ ਦੀ ਥੋੜੀ ਛਤਰੌਲ ਹੋ ਜਾਂਦੀ ਤਾਂ ਚੰਗਾ ਹੋਣਾ ਸੀ। ਮੈਂ ਕਿਹਾ ਨਹੀਂ, ਛਤਰੌਲ ਦੇ ਨਾਲ ਫਿਰ ਉਹ ਪੁਲਿਸ ਇਨਵੋਲਵ ਹੋ ਜਾਂਦੀ ਹੈ ਜਾਂ ਦੂਜਾ, ਪਰ ਇਹਨਾਂ ਨੂੰ ਰਿਪੋਰਟ ਕਰਨਾ ਚਾਹੀਦਾ ਲੋਕਲ ਏਜੰਸੀਆਂ ਨੂੰ, ਜਿਨ੍ਹਾਂ ਨੇ ਆਲਰੇਡੀ 2 ਕੇਸ ਫੜੇ ਹੋਏ ਨੇ ਕਿ ਕਿਵੇਂ ਇੰਡੀਅਨ ਇੰਟਰਫੇਅਰ ਕਰਦੇ ਨੇ ਰॉ ਵਾਲੇ। ਸੋ ਇਸ ਘਟਨਾ ਨੂੰ ਵੀ ਰਿਪੋਰਟ ਕਰਨਾ ਚਾਹੀਦਾ, ਔਰ ਉਹਨਾਂ ਨੇ ਬਿਲਕੁਲ ਠੀਕ ਹੈਂਡਲ ਕੀਤਾ। ਹੱਥ ਚੁੱਕਣਾ ਫਿਰ ਅਗੇਂਸਟ ਜਾਂਦਾ ਹੈ। ਬਿਲਕੁਲ। ਜੈਕ ਹੰਟਰ ਜੀ ਲਿਖਦੇ ਨੇ ਇੰਡੀਅਨ ਗਵਰਨਮੈਂਟ ਇਜ਼ ਅਫਰੇਡ that after Kashmiris, Nagas, Sikh may take guns against Indian army at the time of China's attack on India. Just a few hours back, first bullet has been fired in Ladakh. ਨਹੀਂ ਬਿਲਕੁਲ, ਇਸ ਵੇਲੇ ਜਦੋਂ ਹੁਣ ਉਹਨਾਂ ਦਾ ਫੋਰਨ ਮਿਨਿਸਟਰ ਕਹਿ ਰਿਹਾ ਵੈਰੀ ਸੀਰੀਅਸ, ਉਹਨਾਂ ਨੂੰ ਵੀ ਨਜ਼ਰ ਆ ਰਿਹਾ ਹੈ, ਤੇ ਚੀਨ ਨੇ ਅਰੁਣਾਚਲ ਪ੍ਰਦੇਸ਼ ਦਾ ਫਰੰਟ ਖੋਲ ਦਿੱਤਾ, ਉਹ ਲੈ ਗਏ ਚੁੱਕ ਕੇ ਉਹਨਾਂ ਦੇ। ਉਹਨੇ ਕਿਹਾ ਭਾਈ ਦੱਸੋ ਹੁਣ, ਉਹ ਕਿਹਾ ਤੁਹਾਡਾ ਹੀ ਨਹੀਂ ਹੈ, ਇਹ ਸਾਊਥ ਤਿੱਬਤ ਹੈ ਸਾਡਾ। ਮੈਂ ਦੇਖ ਰਿਹਾ ਘੜੀਵਾਲ, ਅਸੀਂ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੇ ਸ਼ਲੋਕ ਔਰ ਸ਼ਬਦ ਉਹਨਾਂ ਦੀ ਵਿਚਾਰ ਕਰ ਚੁੱਕੇ ਹਾਂ, ਔਰ ਅੱਜ ਅਸੀਂ ਸ਼ੁਰੂਆਤ ਕਰ ਰਹੇ ਹਾਂ ਬਾਬਾ ਕਬੀਰ ਜੀ, ਭਗਤ ਕਬੀਰ ਜੀ। ਭਗਤ ਲਫ਼ਜ਼ ਗੁਰੂ ਸਾਹਿਬਾਨ ਨੇ
ਇਹਨਾਂ ਸਾਰੇ ਹੀ ਮਹਾਂਪੁਰਖਾਂ ਦੇ ਲਈ ਜਿਹੜੇ ਅੱਡ-ਅੱਡ ਟ੍ਰੈਡੀਸ਼ਨਸ ਚੋਂ ਆਏ ਪਰ ਇੱਕ ਰੱਬ 'ਚ ਯਕੀਨ ਰੱਖਣ ਵਾਲੇ। ਜੀ ਭਗਤ ਕਬੀਰ ਜੀ ਵੀ ਗੁਰੂ ਨਾਨਕ ਸਾਹਿਬ ਤੋਂ ਲਗਭਗ 50-60 ਸਾਲ ਪਹਿਲਾਂ ਦਾ ਟਾਈਮ ਫਰੇਮ, ਕਿਉਂਕਿ ਬਹੁਤ ਸਾਰਿਆਂ ਦੇ ਐਗਜ਼ੈਕਟ ਰੈਕਰਡ ਨਹੀਂ ਨੇ ਕਿ ਕੰਟੈਂਪਰੇਰੀ ਵੀ ਨੇ, ਇਹ ਵੀ ਕਿਹਾ ਜਾਂਦਾ ਵੀ ਉਹਨਾਂ ਦੀ ਲੰਮੀ ਉਮਰ ਹੋਈ ਹੈ, ਕੁਛ ਨੇ ਈਵਨ ਮੁਲਾਕਾਤ ਦਾ ਵੀ ਕਿਹਾ ਹੈ, ਲੇਕਿਨ ਮੈਂ ਸਮਝਦਾ ਵੀ ਉਹਨਾਂ ਦਾ ਟਾਈਮ ਥੋੜਾ ਜਿਹਾ ਪ੍ਰਾਇਰ ਹੈ। ਔਰ ਸਭ ਤੋਂ ਜ਼ਿਆਦਾ ਭਗਤਾਂ ਚੋਂ ਬਾਣੀ ਭਗਤ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ 'ਚ ਹੈ। ਜੀ ਉਹਨਾਂ ਦਾ ਜਨਮ ਨਾਲ ਜੁੜਿਆ ਹੋਇਆ ਵੀ ਕਬੀਰ ਨਾਂ ਦੱਸਦਾ ਹੈ ਵੀ ਉਹਨਾਂ ਦੀਆਂ ਰੂਟਸ ਇਸਲਾਮਿਕ ਨੇ, ਪਰ ਇਹ ਜਿਹੜੇ ਦੂਸਰੇ ਨੇ ਉਹ ਕਹਿਣਗੇ ਕਿ ਜੀ ਉਹ ਜੰਗਲ 'ਚੋਂ ਮਿਲਿਆ ਸੀ, ਔਰ ਕਿਉਂਕਿ ਉਹਨਾਂ ਨੂੰ ਨੀਰੂ ਤੇ ਨੀਮਾ ਉਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਉਹ ਮੁਸਲਮਾਨ ਜੁਲਾਏ ਸੀ, ਇਸ ਲਈ ਉਹ ਉਸ ਖਾਤੇ 'ਚ ਨਹੀਂ। ਪਰ ਮੈਂ ਸਮਝਦਾ ਰੱਬ ਦੇ ਬੰਦੇ ਤਾਂ ਐ ਜੀ ਨਾ ਹਮ ਉੱਤਮ ਨੀਚ ਨਾ ਮੱਧਮ ਹਰ ਸ਼ਰਣਾਗਤ ਹਰ ਕੇ ਲੋਕ, ਜੀ ਉਹ ਰੱਬ ਦੇ ਬੰਦੇ ਹੁੰਦੇ ਨੇ। ਔਰ ਭਗਤ ਕਬੀਰ ਜੀ ਨੇ ਜਿਹੜਾ ਵੀ ਪਖੰਡਵਾਦ ਸੀ, ਉਹ ਭਾਵੇਂ ਬ੍ਰਾਹਮਣਵਾਦ ਸੀ ਜਾਂ ਇਸਲਾਮ ਦੇ ਹਵਾਲੇ ਨਾਲ ਵੀ ਆ ਗਿਆ ਸੀ, ਉਹਨੂੰ ਉਹਨਾਂ ਨੇ ਚੈਲੰਜ ਕੀਤਾ। ਪਰ ਸਭ ਤੋਂ ਜ਼ਿਆਦਾ ਉਹਨਾਂ ਨੇ ਬ੍ਰਾਹਮਣ, ਕਿਉਂਕਿ ਬਨਾਰਸ ਦੇ ਵਿੱਚ ਹੀ ਉਹਨਾਂ ਨੇ ਸਾਰੀ ਜ਼ਿੰਦਗੀ ਗੁਜ਼ਾਰੀ ਔਰ ਬਨਾਰਸ ਬ੍ਰਾਹਮਣਾਂ ਦਾ ਹੈੱਡਕੁਆਰਟਰ ਸੀ, ਔਰ ਜਿਸ ਕਿਸਮ ਦੀ ਨਫ਼ਰਤ ਇਹ ਨੀਵੀਆਂ ਜਾਤਾਂ ਜਿਨ੍ਹਾਂ ਨੂੰ ਬਣਾਇਆ ਉਹਨਾਂ ਨਾਲ ਕਰਦੇ ਨੇ। ਸੋ ਭਗਤ ਕਬੀਰ ਜੀ ਦੀ ਬਾਣੀ 'ਚ ਤੁਸੀਂ ਬਹੁਤ ਫੋਰਸਫੁਲ ਆਪੋਜੀਸ਼ਨ ਇਸ ਆਈਡੀਓਲੋਜੀ ਦੀ, ਬ੍ਰਾਹਮਣਵਾਦ ਦੀ, ਔਰ ਇੱਕ ਰੱਬ 'ਚ ਯਕੀਨ ਔਰ ਸੱਚ ਦਾ ਰਸਤਾ। ਔਰ ਪਹਿਲੇ ਦੋ ਸ਼ਲੋਕ ਜਿਹੜੇ ਅਸੀਂ ਅੱਜ ਵਿਚਾਰ ਰਹੇ ਹੈ ਤਾਂ ਉਹਨਾਂ ਦੀ ਇੰਨੀ ਸਿੰਪਲ ਕਬੀਰ ਸਾਹਿਬ ਦੀ ਸ਼ਬਦਾਵਲੀ ਹੈ ਕਿ ਉਹਦੀ ਇੰਟਰਪ੍ਰੀਟੇਸ਼ਨ ਦੀ ਵੀ ਲੋੜ ਨਹੀਂ ਹੈ, ਲੇਕਿਨ ਮੇਰੀ ਇਹ ਚਾਹਨਾ ਵੀ ਸੀ ਕਿ ਅਸੀਂ ਇਸ ਸਾਰੇ ਨੂੰ ਵੀ ਵਿਚਾਰ ਅਧੀਨ ਲਿਆਈਏ। ਪਹਿਲਾ ਉਹਨਾਂ ਦਾ ਸ਼ਲੋਕ ਹੈ ਔਰ ਟਾਈਟਲ ਸ਼ਲੋਕ ਭਗਤ ਕਬੀਰ ਜੀਓ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ, ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ। ਹੁਣ ਇੱਕ ਗੱਲ ਦਾ ਧਿਆਨ ਰਿਹਾ ਕਿ ਕਬੀਰ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਰਾਮ ਲਫ਼ਜ਼ ਆਇਆ ਹੈ, ਇਹ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ ਜਿਹਦਾ ਮੰਦਿਰ ਇਹਨਾਂ ਨੇ ਅਯੁੱਧਿਆ 'ਚ ਬਣਾਉਣ ਦੇ ਨਾਂ ਥੱਲੇ ਡਰਾਮੇਬਾਜ਼ੀ ਕੀਤੀ ਹੈ। ਇਹ ਰਾਮ ਹੈ ਰਮਿਆ ਹੋਇਆ, ਓਮਨੀ ਪ੍ਰੈਜ਼ੈਂਟ। ਇਹ ਵੀ ਲਫ਼ਜ਼ ਬ੍ਰਿਜ ਭਾਸ਼ਾ ਜ਼ਬਾਨ ਦਾ ਕਿ ਜਿਹੜਾ ਹਰ ਇੱਕ ਦੇ ਵਿੱਚ ਮੌਜੂਦ ਹੈ। ਸੋ ਉਹਨਾਂ ਨੇ ਜਿੱਥੇ ਵੀ ਕਬੀਰ ਸਾਹਿਬ ਨੇ ਰਾਮ ਲਫ਼ਜ਼ ਜਾਂ ਗੁਰਬਾਣੀ 'ਚ ਹੋਰ ਵੀ ਜਿੱਥੇ ਕਿਸੇ ਨੇ ਯੂਜ਼ ਕੀਤਾ, ਗੁਰੂ ਸਾਹਿਬਾਨ ਨੇ ਵੀ, ਉਹ ਰਮਿਆ ਹੋਇਆ, ਇਹ ਉਹਦਾ ਮਤਲਬ ਹੈ, ਨਾ ਕਿ ਦਸ਼ਰਥ ਦਾ ਬੇਟਾ। ਹੁਣ ਜ਼ਾਹਰ ਹੈ ਕਿ ਲੋਕ ਇਹ ਦੱਸਣ ਦੇ ਲਈ ਕਿ ਅਸੀਂ ਬੜੇ ਬੰਦਗੀ ਕਰਨ ਵਾਲੇ ਲੋਕ ਹਾਂ, ਹੱਥ ਦੇ ਵਿੱਚ ਜਿਹਨੂੰ ਸਿਮਰਨਾ, ਸਿਮਰਨੀ ਜਾਂ ਤਸਬੀਹ ਰੋਜ਼ਰੀ ਕਿਹਾ ਜਾਂਦਾ, ਉਹ ਸੀ ਕਿ ਜੀ ਇੱਕ ਮਣਕੇ ਨਾਲ ਉਹ ਅੱਲਾ ਅੱਲਾ ਕਹਿ ਰਹੇ ਨੇ ਜਾਂ ਰਾਮ ਰਾਮ ਕਹਿ ਰਹੇ ਨੇ। ਤਾਂ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਕਿ ਮੈਂ ਹੱਥ 'ਚ ਕੋਈ ਸਿਮਰਨਾ ਨਹੀਂ ਫੜਿਆ ਹੋਇਆ, ਮੈਂ ਕੋਈ ਰੋਜ਼ਰੀ ਦਾ ਪਖੰਡ ਨਹੀਂ ਕਰਦਾ, ਮੇਰੀ ਜ਼ਬਾਨ ਦੇ ਉੱਤੇ ਮੇਰੇ ਅੰਦਰ ਹਰ ਥਾਂ ਮੌਜੂਦ ਰੱਬ ਵਸਿਆ ਹੋਇਆ ਹੈ। ਆਦ ਜੁਗਾਦੀ ਸਗਲ ਭਗਤ ਤਾਂ ਕੋ ਸੁਖ ਬਿਸਰਾਮ, ਕਿ ਉਹ ਰੱਬ, ਇਹ ਹੁਣ ਅਗੇਨ ਕਿ ਕਿਤੇ ਕੋਈ ਦਸ਼ਰਥ ਦੇ ਬੇਟੇ ਰਾਮ ਨਾਲ, ਕਿ ਉਹ ਆਦ 'ਚ ਵੀ ਜਦੋਂ ਕੁੱਲ ਕਾਇਨਾਤ ਨਹੀਂ ਸੀ ਉਹ ਤਾਂ ਵੀ ਸੀ, ਉਹ ਜੁਗਾਂ ਦੀ ਸ਼ੁਰੂਆਤ ਤੋਂ ਪਹਿਲਾਂ ਵੀ ਸੀ। ਜੁਗਾਦ ਸਗਲ ਭਗਤ ਤਾਂ ਕੋ ਸੁਖ ਬਿਸਰਾਮ, ਉਹ ਸਾਰੀ ਸ੍ਰਿਸ਼ਟੀ ਉਹਨੇ ਬਣਾਈ ਹੋਈ ਹੈ, ਸਾਰੀ ਕਾਇਨਾਤ ਉਹਦੀ ਹੈ, ਹਰ ਥਾਂ ਤੇ ਉਹ ਵਸਦਾ ਹੈ, ਔਰ ਉਹ ਹੀ ਅਲਟੀਮੇਟਲੀ ਸਾਨੂੰ ਕੰਫਰਟ ਦੇਣ ਵਾਲਾ ਹੈ, ਅਮਨ ਦੇਣ ਵਾਲਾ ਹੈ, ਟ੍ਰੈਂਕੁਲਿਟੀ ਦੇਣ ਵਾਲਾ। ਤਾਂ ਕੋ ਸੁਖ ਬਿਸ਼ਰਾਮ, ਕਿ ਜਿਸ ਦੇ ਅੰਦਰ ਜੇ ਤੁਸੀਂ ਉਹਦੀ ਯਾਦ 'ਚ ਜੁੜਦੇ ਹੋ ਤੇ ਤੁਸੀਂ ਕੰਫਰਟ ਚਾਹੁੰਦੇ ਹੋ, ਸੁਖ ਚਾਹੁੰਦੇ ਹੋ। ਔਰ ਦੂਸਰਾ ਸ਼ਲੋਕ ਹੈ, ਕਿਉਂਕਿ ਬ੍ਰਾਹਮਣਵਾਦ ਦਾ ਗੜ੍ਹ ਹੈ, ਔਰ ਕਿਵੇਂ ਇੱਕ ਗਰੀਬ ਜੁਲਾਹ ਹੋਣ ਕਰਕੇ ਉਹਨਾਂ ਨੂੰ ਵੀ ਉਹਨਾਂ ਦੀ ਨਫ਼ਰਤ ਦਾ ਸ਼ਿਕਾਰ ਹੋਣਾ ਪੈਂਦਾ ਸੀ, ਔਰ ਬਾਕੀ ਸਮਾਜ ਕੀ ਹੋ ਰਿਹਾ ਹੈ। ਕਬੀਰ ਸਾਹਿਬ ਪੂਰੀ ਤਰ੍ਹਾਂ ਜਾਗਰੂਕ ਸਨ। ਉਹਨਾਂ ਨੇ ਫਰਮਾਇਆ ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਬਲਿਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਣਹਾਰ। ਉਹਨਾਂ ਨੇ ਕਿਹਾ ਕਿ ਭਾਈ ਮੇਰੀ ਜ਼ਾਤ, ਕਿ ਮੈਂ ਜੁਲਾਇਆ ਹੋ ਕੇ ਮੈਂ ਜਿਹੜਾ ਉਹ ਰੱਬ ਨੂੰ ਯਾਦ ਕਰ, ਸਾਰੇ ਹੱਸਦੇ ਨੇ ਇਹਦੇ ਤੇ, ਲੈ ਕਿਉਂਕਿ ਰੱਬ ਦੇ ਕੋਲ ਜਾਣ ਦਾ ਤਾਂ ਲਾਇਸੈਂਸ ਬ੍ਰਾਹਮਣ ਦੇ ਕੋਲ ਹੀ ਸੀ, ਹੋਰ ਨੂੰ ਤਾਂ ਕੋਈ ਹੱਕ ਹੀ ਨਹੀਂ ਸੀ ਕਿ ਉਹ ਰੱਬ ਦੇ ਨੇੜੇ ਹੋ ਸਕਦਾ। ਤੇ ਕਬੀਰ ਸਾਹਿਬ ਕਹਿੰਦੇ ਨੇ ਕਿ ਭਾਈ ਮੇਰੀ ਜ਼ਾਤ ਦੇ ਉੱਤੇ ਸਾਰੇ ਹੱਸਦੇ ਨੇ, ਪਰ ਮੈਂ ਕੁਰਬਾਨ ਹੈ ਜੋ ਇਸ ਜ਼ਾਤ ਤੋਂ ਜੁਲਾ ਹੋਣ ਤੇ ਮੈਨੂੰ ਫਖਰ ਹੈ, ਬਲਿਹਾਰੀ ਇਸ ਜਾਤ ਕੋ ਜਹ ਜਪਿਓ ਸਿਰਜਣਹਾਰ, ਕਿ ਮੈਂ ਇਸ ਜ਼ਾਤ ਦੇ ਵਿੱਚ ਆ ਕੇ ਰੱਬ ਨੇ ਮੇਰੇ ਤੇ ਰਹਿਮਤ ਕੀਤੀ, ਆਪਣੇ ਨਾਲ ਜੋੜ ਲਿਆ,
ਆਪਣੀ ਯਾਦ ਵਿੱਚ ਰੱਖਿਆ, ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇਮੀ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤਾਂ ਉਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਰਤਨ ਆ ਗਿਆ ਦੋ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।